ਹਾਂਜੀ ਬਾਬਿਓ, ਕਿਦਾਂ ਕੀ ਹਾਲ ਆ? ਤਗੜੇ ਹੋ ਸਾਰੇ? ਆ ਯੋਯੋ ਹਨੀ ਸਿੰਘ ਦਾ ਵੀਡੀਓ ਕਲਿੱਪ ਵੇਖੋ, ਇਸ ਤੋਂ ਬਾਅਦ ਆਪਾਂ ਤੁਹਾਡੇ ਨਾਲ ਗੱਲਬਾਤ साझी करते हैं। फिर सराइकी एक जुबान है पाकिस्तान में। ऑफ कोर्स। हाँ, सराइकी के एक सिंगर हुए हैं मंसूर मलंगी, जो काफी सारे कलामों को इधर वाले पंजाब और उधर वाले पंजाब के कलामों को मिला के गाते थे। ਕਹਿੰਦੇ ਨੇ ਕਿ ਬੰਦੇ ਦਾ ਡਾਊਨਫਾਲ ਜਿੱਦਾਂ ਦਾ ਮਰਜ਼ੀ ਹੋਵੇ, ਕਮਬੈਕ ਹਨੀ ਭਾਜੀ ਵਰਗਾ ਹੋਣਾ ਚਾਹੀਦਾ। ਬਿਲਕੁਲ ਹੋਣਾ ਵੀ ਚਾਹੀਦਾ। ਆਪਣਾ ਪੰਜਾਬੀ ਗਾਇਕ ਭਰਾ ਆ, ਆਪਾਂ ਉਹਦੀ ਸਪੋਰਟ ਕਰਦੇ ਹਾਂ ਆਲਵੇਜ਼। ਹਨੀ ਭਾਜੀ ਨੂੰ ਵਰਲਡ ਵਾਈਡ ਜਿੱਥੇ ਜਿੱਥੇ ਪੰਜਾਬੀ ਰਹਿੰਦੇ ਨੇ ਸਾਰੇ ਸੁਣਦੇ ਨੇ, ਫਾਲੋ ਕਰਦੇ ਨੇ, ਔਰ ਮਸ਼ਹੂਰੀ ਵੀ ਇਸ ਸਮੇਂ ਭਰਾ ਦੀ ਬਹੁਤ ਹੈ। ਔਰ ਇਹੋ ਜਿਹੇ ਫੇਮਸ ਬੰਦੇ ਦੇ ਮੂੰਹੋਂ ਦਿੱਤਾ ਗਿਆ ਬਿਆਨ ਜਿਹੜਾ ਜਿਹਨੂੰ ਲੱਖਾਂ ਲੋਕਾਂ ਨੇ, ਕਰੋੜਾਂ ਲੋਕਾਂ ਨੇ ਸੁਣਨਾ, ਫਾਲੋ ਕਰਨਾ, ਉਹ ਬੜਾ ਮੈਟਰ ਕਰਦਾ। ਆਮ ਬੰਦਾ ਕੋਈ ਇਹ ਗੱਲ ਕਰੇ ਨਾ ਕਿ ਲਹਿੰਦੇ ਪੰਜਾਬ ਦੇ ਵਿੱਚ ਇੱਕ ਜ਼ਬਾਨ ਹੈ ਸਰਾਇਕੀ। ਇਹਨਾਂ ਨੇ ਬਿਆਨ ਦਿੱਤਾ ਕਿ ਲਹਿੰਦੇ ਪੰਜਾਬ ਦੇ ਵਿੱਚ ਇੱਕ ਜ਼ਬਾਨ ਬੋਲੀ ਜਾਂਦੀ ਹੈ ਸਰਾਇਕੀ, ਜਿਹਦੇ ਇੱਕ ਗਾਇਕ ਨੇ ਮੰਸੂਰ ਮਲੰਗੀ, ਉਹਨਾਂ ਦੇ ਗਾਣਿਆਂ ਦਾ ਕੁਝ ਨਾ ਜ਼ਿਕਰ ਕੀਤਾ। ਆਮ ਬੰਦਿਆਂ ਨੂੰ ਵੀ ਅਸੀਂ ਇਹ ਚੀਜ਼ ਸਮਝਾਉਂਦੇ ਹਾਂ ਕਿ ਸਰਾਇਕੀ ਅੱਖਰ ਜਿਹੜਾ ਉਹ ਪੰਜਾਬੀ ਜ਼ੁਬਾਨ ਦੇ ਕਿਸੇ ਵੀ ਐਕਸੈਂਟ ਜਾਂ ਪੰਜਾਬ ਦੇ ਵਿੱਚ ਐਗਜ਼ਿਸਟ ਹੀ ਨਹੀਂ ਕਰਦਾ, ਹੈ ਹੀ ਨਹੀਂ। ਤੇ ਲੇਕਿਨ ਇਹ ਭਾਜੀ ਇਹਨਾਂ ਦੀ ਗੱਲ ਵਰਲਡ ਵਾਈਡ ਲੋਕ ਸੁਣਦੇ ਨੇ। ਸਾਨੂੰ ਐਂ ਲੱਗਦਾ ਕਿ ਇਹਨਾਂ ਕੋਲ ਸ਼ਾਇਦ ਇੱਕ ਗਲਤ ਮੈਸੇਜ ਚਲਾ ਗਿਆ। ਕੱਲ੍ਹ ਪਰਸੋਂ 1-2 ਦਿਨ ਦੇ ਵਿੱਚ ਮੈਂ ਇੱਕ ਵਲੌਗ ਬਣਾਊਂਗਾ ਜਿਹੜਾ ਥੋੜ੍ਹਾ ਲੰਬਾ ਹੋ ਜਾਊਗਾ। ਉਹਦੇ ਵਿੱਚ ਟੋਟਲ ਡਿਟੇਲ ਨਾਲ ਤੁਹਾਨੂੰ ਦੱਸੂਗਾ ਕਿ ਲਹਿੰਦੇ ਪੰਜਾਬ ਦੇ ਵਿੱਚ ਸਰਾਇਕੀ ਜ਼ੁਬਾਨ ਹੈ ਕਿ ਨਹੀਂ ਹੈ, ਐਗਜ਼ਿਸਟ ਅੱਖਰ ਕਰਦਾ ਹੈ ਕਿ ਨਹੀਂ ਕਰਦਾ। ਲਿੰਗੁਇਸਟਿਕ ਸਰਵੇ ਆਫ ਇੰਡੀਆ ਤੁਹਾਡੇ ਸਾਹਮਣੇ ਰੱਖਾਂਗੇ, ਡਾਕੂਮੈਂਟ ਉਹਦੇ। ਬਹਾਵਲਪੁਰ ਦਾ ਗਜ਼ਟ ਜਿਹੜਾ 1904 ਦਾ ਉਹ ਤੁਹਾਡੇ ਸਾਹਮਣੇ ਰੱਖਾਂਗੇ। ਪੰਜਾਬ ਦੇ ਜਿਹੜੇ ਸੈਂਸਸ ਹੁਣ ਤੱਕ ਹੋਏ ਨੇ ਉਹ ਤੁਹਾਡੇ ਸਾਹਮਣੇ ਰੱਖਾਂਗੇ। ਈਵਨ ਕਿ ਖਵਾਜਾ ਫਰੀਦ ਤੇ ਜਿਹੜੇ ਸਾਡੇ ਪੁਰਾਣੇ ਸ਼ਾਇਰ ਨੇ ਡੇਰੇ ਗਾਜ਼ੀ ਖਾਨ ਦੇ, ਰਾਜਨਪੁਰ ਦੇ, ਬਹਾਵਲਪੁਰ ਦੇ, ਮੁਲਤਾਨ ਸਾਈਡ ਦੇ, ਉਹ ਸਾਰੇ ਬਜ਼ੁਰਗਾਂ ਦੀ ਸ਼ਾਇਰੀ ਵੀ ਤੁਹਾਡੇ ਸਾਹਮਣੇ ਰੱਖਾਂਗੇ ਕਿ ਉਹਨਾਂ ਦੀ ਸ਼ਾਇਰੀ ਦੇ ਵਿੱਚ ਵੀ ਤੁਹਾਨੂੰ ਕਿਤੇ ਸਰਾਇਕੀ ਅੱਖਰ ਮਿਲਦਾ, ਬਲਕਿ ਪੰਜਾਬੀ ਅੱਖਰ ਹੀ ਮਿਲਦਾ। ਇਹਨਾਂ ਨੇ ਗੱਲ ਕੀਤੀ ਆ ਕਿ ਸਰਾਇਕੀ ਇੱਕ ਜ਼ੁਬਾਨ ਆ। ਉੱਧਰ ਦੇ ਗਾਇਕ ਨੇ ਮੰਸੂਰ ਮਲੰਗੀ। ਹੁਣ ਮੰਸੂਰ ਮਲੰਗੀ ਸਾਡਾ ਸਾਰਿਆਂ ਦਾ ਚਹੇਤਾ ਸਿੰਗਰ ਹੈ, ਸਾਡੇ ਬਾਬਿਆਂ ਦਾ। ਅੱਗੋਂ ਸਾਡੀ ਜਿਹੜੀ ਨਵੀਂ ਨਸਲ ਆ ਉਹਦਾ ਵੀ ਅਸੀਂ ਆਪਣੇ ਦਾਦੇ ਮਾਲਕੀ ਭੋਏ 'ਚ ਬੈਠੇ ਹਾਂ। ਇੱਥੇ ਜਦੋਂ ਵੀ ਕਿਤੇ ਅਸੀਂ ਟਰੈਕਟਰ ਚੱਲਦਾ ਸੁਣਦਾ ਵੇਖਿਆ ਨਾ ਤਾਂ ਉਹਦੇ ਉੱਤੇ ਟੇਪ ਲੱਗੀ ਹੋਈ ਆ ਤੇ ਮੰਸੂਰ ਮਲੰਗੀ ਚੱਲਦਾ ਹੁੰਦਾ। ਹੁਣ ਵੀ ਸ਼ਾਇਦ ਤੁਹਾਨੂੰ ਆਵਾਜ਼ ਆਉਂਦੀ ਹੋਵੇਗੀ, ਆ ਸਾਈਡ 'ਤੇ ਟਰੈਕਟਰ ਚੱਲਦਾ ਪਿਆ, ਉਹਦੇ ਉੱਤੇ ਅੱਲਾ ਤਾਂ ਲੂਣੇ ਵਾਲਾ ਚੱਲਦਾ ਪਿਆ। ਕਿਉਂਕਿ ਸਾਡੇ ਇਹਨਾਂ ਪਿੰਡਾਂ ਦੇ ਵਿੱਚ ਇੱਧਰ ਜਿਹੜੇ ਗਾਇਕ ਸੁਣੇ ਜਾਂਦੇ ਨੇ, ਅਤਾਉਲਾ ਈਸਾ ਖੇਲਵੀ, ਸ਼ਫਾਉਲਾ ਰੋਕੜੀ ਆ ਜਾਂ ਮੰਸੂਰ ਮਲੰਗੀ ਆ, ਲਾਈ ਲੂਣੇ ਵਾਲਾ, ਇਹ ਗਾਇਕ। ਅਗਰ ਇਹਨਾਂ ਨੂੰ ਸਾਰੇ ਕਹਿੰਦੇ ਨੇ ਕਿ ਸਰਾਇਕੀ ਜ਼ੁਬਾਨ ਦੇ ਸਿੰਗਰ ਨੇ, ਅਗਰ ਇਹ ਹੋਣ ਤਾਂ ਅਸੀਂ ਇਹਨਾਂ ਨੂੰ ਕਿਉਂ ਸੁਣੀਏ? ਹੁਣ ਮੰਸੂਰ ਮਲੰਗੀ ਦੀ ਪੈਦਾਇਸ਼ ਜਿਹੜੀ ਆ 1947 ਦੀ ਆ, ਗੜ੍ਹ ਮੋੜ ਝੰਗ ਦੀ। ਹੁਣ ਗੜ੍ਹ ਮੋੜ ਝੰਗ ਜਿਹੜਾ ਵੇ ਉਹ ਲੈਲਪੁਰ ਤੋਂ ਸਾਡੇ ਤੋਂ 60-65 ਕਿਲੋਮੀਟਰ ਹੈ। ਝੰਗ ਕਦੇ ਸਾਡਾ ਡਿਵੀਜ਼ਨ ਵੀ ਰਿਹਾ। ਝੰਗ ਦੇ ਵਿੱਚ ਕਿਸੇ ਵੀ ਬੰਦੇ ਕੋਲ ਜਾ ਕੇ ਪੁੱਛ ਲਓ ਕਿ ਤੁਸੀਂ ਸਰਾਇਕੀ ਬੋਲਦੇ ਹੋ ਜਾਂ ਮੰਸੂਰ ਮਲੰਗੀ ਸਰਾਇਕੀ ਸਿੰਗਰ ਸੀ, ਉਹ ਕਹੇਗਾ ਨਹੀਂ। ਝੰਗ ਵਾਲੇ ਖੁਦ ਨੂੰ ਪੰਜਾਬੀ ਕਹਿੰਦੇ ਨੇ, ਆਪਣਾ ਐਕਸੈਂਟ ਉਹਨਾਂ ਦਾ ਝੰਗੋਚੀ ਕਹਿ ਲਓ ਜਾਂ ਜੰਗਲੀ ਜਾਂ ਜਟਕੀ ਕਹਿ ਲਓ ਜਿਹੜਾ ਉਹ ਬੋਲਦੇ। ਉਵੇਂ ਝੰਗ ਨੂੰ ਪੰਜਾਬ ਦਾ ਸਕਾਫਤੀ ਦਾਰੁਲ ਖਿਲਾਫਾ ਕਿਹਾ ਗਿਆ। ਉੱਥੇ ਪੰਜਾਬ ਦੀ ਸਭ ਤੋਂ ਵੱਡੀ ਲੋਕ ਦਾਸਤਾਨ ਪਈ ਆ ਹੀਰ ਤੇ ਰਾਂਝਾ। ਗੱਲ ਕਰਨ ਦਾ ਮਕਸਦ ਇਹ ਆ ਕਿ ਸਰਾਇਕੀ ਭਾਜੀ ਤੁਹਾਨੂੰ ਦੱਸ ਦਿਆਂ ਮੈਂ ਕਿ ਤੁਹਾਡੇ ਸਾਹਮਣੇ ਛੋਟਾ ਜਿਹਾ ਟੇਬਲ ਵੀ ਲਾ ਦਿੰਦਾ, ਚਲੋ ਮਿਸਾਲ ਵਾਸਤੇ। 1962 ਤੋਂ ਪਹਿਲਾਂ ਕਿਤੇ ਸੈਂਸਸ ਦੇ ਵਿੱਚ ਜਾਂ ਕਿਤੇ ਪੰਜਾਬ ਦੇ ਓਫੀਸ਼ੀਅਲ ਡਾਕੂਮੈਂਟ ਦੇ ਵਿੱਚ ਅੱਖਰ ਹੈ ਹੀ ਕੋਈ ਨਹੀਂ। 1962 ਦੇ ਵਿੱਚ ਇੱਕ ਸਾਜ਼ਿਸ਼ ਕਰਕੇ ਅੱਖਰ ਲਿਆਂਦਾ ਗਿਆ। ਸਰਾ ਮਤਲਬ ਸ਼ਮਾਲ, ਠੀਕ ਹੈ, ਕੀ ਜ਼ੁਬਾਨ, ਯਾਨੀ ਕਿ ਸਰਾਇਕੀ ਸ਼ਮਾਲੀ ਸਿੰਧ ਦੀ ਜ਼ੁਬਾਨ ਹੈ, ਉੱਧਰ ਦੀ ਜ਼ੁਬਾਨ ਹੈ। ਜਿਹੜੇ ਪੰਜਾਬ ਦੇ ਨਾਲ ਬਾਰਡਰ ਦੇ ਇਲਾਕੇ ਲੱਗਦੇ ਨੇ ਉੱਥੇ ਬੋਲੀ ਜਾਂਦੀ ਹੈ, ਲੇਕਿਨ ਪੰਜਾਬ ਦੇ ਵਿੱਚ ਇਹ ਜ਼ੁਬਾਨ ਨਹੀਂ ਸੀ ਹੈ। ਇਹ 1962 ਦੇ ਵਿੱਚ ਕੁਝ ਸਿੰਧੀ ਲਿਖਾਰੀਆਂ ਵੱਲੋਂ ਤੇ ਕੁਝ ਪੰਜਾਬ ਦੁਸ਼ਮਣ ਟੋਲਿਆਂ ਵੱਲੋਂ ਇਹ ਕੀ ਕੀਤਾ ਗਿਆ ਜੀ, ਮੁਲਤਾਨੀ, ਡੇਰਵੀ, ਰਿਆਸਤੀ, ਬਹਾਲਪੁਰੀ, ਇਹਨਾਂ ਲਹਿਜਿਆਂ ਨੂੰ ਇਕੱਠਾ ਕੀਤਾ ਗਿਆ। ਇਹਨਾਂ ਦੇ ਵਿੱਚ ਉਹਨਾਂ ਨੇ ਕਿਹਾ ਕੁਝ ਨਾ ਕੋਈ ਸਿਮਿਲੈਰਿਟੀ ਜਾਂ ਲਹਿਜੇ ਆਪਸ ਦੇ ਵਿੱਚ ਮਿਲਦੇ ਨੇ, ਤਾਂ ਇਹਨਾਂ ਨੂੰ ਇੱਕ ਜ਼ਬਾਨ ਦਾ ਨਾਂ ਦਿੱਤਾ ਗਿਆ ਸਰਾਇਕੀ। ਔਰ ਇੱਕ ਮੰਗ ਕੀਤੀ ਗਈ ਵੱਖਰੇ ਸੂਬੇ ਦੀ। ਬੇਸਿਕਲੀ ਇਹ ਪੰਜਾਬ ਨੂੰ ਤੋੜਨ ਵਾਸਤੇ ਇੱਕ ਕੰਪੇਨ ਚਲਾਈ ਗਈ ਸੀ ਲਸਾਨੀ ਪੱਖ ਤੇ, ਜ਼ਬਾਨ ਦੇ ਆਧਾਰ 'ਤੇ। ਜਿਵੇਂ ਕਿ ਤੁਹਾਡਾ ਹਰਿਆਣਾ, ਹਿਮਾਚਲ ਪੰਜਾਬ ਨਾਲੋਂ ਤੋੜ ਕੇ ਪੰਜਾਬ ਦੇ 3 ਹਿੱਸੇ ਕਰਦੇ ਨੇ, ਇਸੇ ਤਰ੍ਹਾਂ ਸਾਡਾ ਲਹਿੰਦਾ ਪੰਜਾਬ ਵੱਡਾ ਸੀ। ਸੋ ਲਹਿੰਦਾ ਪੰਜਾਬ ਇੱਥੇ ਡੋਮੀਨੇਟ ਕਰਦਾ ਹੈ। ਜਿਹੜਾ ਪੰਜਾਬ ਤੋਂ ਜਿੱਤਿਆ ਉਹ ਇੱਥੇ PM ਬਣਦਾ ਹੈ। ਜਿਹੜਾ ਪੰਜਾਬ ਫਤਿਹ ਕਰ ਜਾਂਦਾ, ਮਤਲਬ ਜਿੱਤ ਜਾਂਦਾ ਇਲੈਕਸ਼ਨਾਂ ਦੇ ਵਿੱਚ ਜਾਂ ਕਿਸੇ ਹੋਰ ਕੰਮ ਕਾਲ ਦੇ ਵਿੱਚ, ਤਾਂ ਉਹਦੀ ਬੱਲੇ ਬੱਲੇ ਹੁੰਦੀ ਹੈ। ਪਾਕਿਸਤਾਨ ਜ਼ਾਹਰੀ ਗੱਲ ਹੈ, ਵੱਡਾ ਸੂਬਾ, 12-14 ਕਰੋੜ ਦੀ ਆਬਾਦੀ ਹੈ। ਇਸ ਪੰਜਾਬ ਨੂੰ ਲਸਾਨੀ ਪੱਖ 'ਤੇ ਤੋੜਨ ਲਈ ਇੱਕ ਤਾਂ ਇਹ ਕੰਮ ਕੀਤਾ ਗਿਆ 1962 ਦੇ ਵਿੱਚ। ਹੁਣ 2020-21-22 ਦੇ ਵਿੱਚ ਜਿਹੜਾ ਸਾਡਾ ਖਿੱਤਾ ਪਟਵਾਰ ਹੈ, ਇਸਲਾਮਾਬਾਦ, ਪਿੰਡੀ, ਗੁਜਰ ਖਾਨ, ਪਿੰਡੀ ਖੇਤ, ਅਟਕ, ਜੇਲਮ, ਇਹ ਸਾਈਡ ਹੈ, ਇੱਥੇ ਵੀ ਨਾਜ਼ਰਾ ਵਿੱਚ ਕੋਸ਼ਿਸ਼ ਕੀਤੀ ਗਈ ਹੈ ਕਿ ਪਟਵਾਰੀ ਐਕਸੈਂਟ ਨੂੰ ਵੱਖਰੀ ਜ਼ੁਬਾਨ ਦੱਸਿਆ ਜਾਵੇ। ਤੇ ਕੱਲ੍ਹ ਨੂੰ ਇੱਕ ਪੰਜਾਬ ਮਤਲਬ ਕਿ ਹਿੱਸੇ ਦੀ ਮੰਗ ਕੀਤੀ ਜਾਵੇ ਕਿ ਸਾਨੂੰ ਇੱਕ ਸੂਬਾ ਪਟਵਾਰ ਵੱਖਰਾ ਦਿੱਤਾ ਜਾਵੇ। ਪੰਜਾਬ ਦੇ 3 ਟੋਟੇ ਹੋ ਜਾਣ, ਜਿਹੜਾ ਸੈਂਟਰਲ ਪੰਜਾਬ ਰਹਿ ਜਾਵੇ ਉਹ ਲਾਹੌਰ ਰਹਿ ਜਾ, ਫੈਸਲਾਬਾਦ ਰਹਿ ਜਾ, ਨਨਕਾਣਾ ਸਾਹਿਬ ਰਹਿ ਜਾ, ਸ਼ੇਖੂਪੁਰਾ, ਗੁਜਰਾਤ, ਗੁਜਰਾਣਾ ਇਹ ਰਹਿ ਜਾ, ਯਾਨੀ ਕਿ ਪੰਜਾਬ ਨੂੰ ਤੋੜਨ ਦੀ ਗੱਲ ਕੀਤੀ ਜਾਵੇ।
ਭਾਜੀ ਸਰਾਇਕੀ ਲਫ਼ਜ਼ ਜਿਹੜਾ ਪੰਜਾਬੀ ਜ਼ਬਾਨ ਦੇ 32 34 ਲਹਿਜੇ ਆ। ਜ਼ਬਾਨਾਂ ਦਾ ਵੱਡਾਪਨ ਹੁੰਦਾ ਕਿ ਉਹਨਾਂ ਦੇ ਲਹਿਜੇ ਜ਼ਿਆਦਾ ਹੁਣ, ਜਿਵੇਂ ਚੀਨੀ ਜ਼ਬਾਨ ਤੇ 80 85 ਲਹਿਜੇ ਨੇ, ਔਰ ਸਾਡੀ ਪੰਜਾਬੀ ਜ਼ਬਾਨ ਦਾ ਆਪਣਾ ਇੱਕ ਕੈਲੰਡਰ ਵੀ ਹੈ। ਸਾਡੇ ਕੋਲ ਵੱਡਾਪਨ ਹੈ ਪੰਜਾਬੀ ਬਰਸਗੀਰ ਦੀ ਦੂਜੀ ਵੱਡੀ ਜ਼ਬਾਨ ਹੈ, ਮੁਸਲਿਮ ਉਮਾ ਦੀ ਤੀਜੀ ਵੱਡੀ ਜ਼ਬਾਨ ਹੈ, ਪਾਕਿਸਤਾਨ ਦੀ ਪਹਿਲੀ ਵੱਡੀ ਜ਼ਬਾਨ ਹੈ, ਮੈਜੋਰਟੀ ਵਿੱਚ ਨੇ ਪੰਜਾਬੀ। ਸੋ ਪੰਜਾਬੀ ਦਾ ਵੱਡਾਪਨ ਕਿਤੇ ਕੋਲ ਆਪਣਾ ਕੈਲੰਡਰ ਵੀ ਹੈ। ਤੇ ਇਹ ਸਾਰੇ ਲਹਿਜਿਆਂ ਦੇ ਵਿੱਚ ਕਿਤੇ ਵੀ ਸਰਾਇਕੀ ਨਾਂ ਦਾ ਅੱਖਰ ਜਾਂ ਸਰਾਇਕੀ ਨਾਂ ਦਾ ਲਹਿਜਾ ਸਾਨੂੰ ਕਿਸੇ ਡਾਕੂਮੈਂਟ ਦੇ ਵਿੱਚ ਜਾਂ ਕਿਸੇ ਐਗਜ਼ਿਸਟ ਕਰਦਾ ਲੱਭਦਾ ਹੀ ਨਹੀਂ ਹੈ ਹੀ ਨਹੀਂ। ਤੁਸੀਂ ਮਨਸੂਰ ਮਲੰਗੀ ਸੁਣਿਆ, ਤੁਹਾਨੂੰ ਉਹਦੀ ਸਮਝ ਆ ਗਈ, ਤੁਸੀਂ ਆਪਣੇ ਪ੍ਰੋਗਰਾਮ 'ਚ ਉਹਨੂੰ ਐਡ ਕੀਤਾ। ਹੁਣ ਤੁਹਾਨੂੰ ਕੋਈ ਤੀਸਰਾ ਬੰਦਾ ਕੋਈ ਟਰਾਂਸਲੇਟਰ ਤੁਹਾਨੂੰ ਨਾਲ ਲਾਉਣ ਦੀ ਲੋੜ ਤਾਂ ਨਹੀਂ ਨਾ ਪਈ। ਤੁਸੀਂ ਬਲੋਚੀ ਕਲਾਕਾਰ ਲੈ ਰਹੇ ਤੇ ਤੁਹਾਨੂੰ ਪੱਕੀ ਗੱਲ ਆ ਉਸ ਮਤਰੰਜਮ ਦੀ ਲੋੜ ਪਈ ਹੋਊਗੀ ਜਿਹਨੇ ਤੁਹਾਨੂੰ ਟਰਾਂਸਲੇਟ ਕਰਕੇ ਦੱਸਿਆ ਹੋਊਗਾ। ਜਿਹੜੇ ਵੀ ਦੁਨੀਆ ਦੇ ਮਾਹਿਰ ਲਿੰਗੁਇਸਟਿਕ ਲੋਕ ਨੇ ਨਾ, ਉਹ ਕਹਿੰਦੇ ਨੇ ਕਿ ਇੱਕ ਜ਼ਬਾਨ ਬੋਲਦਿਆਂ ਆ ਦੋ ਬੰਦਿਆਂ ਨੂੰ ਆਪਸ ਦੇ ਵਿੱਚ ਇੱਕ ਮਤਰੰਜਮ ਦੀ ਯਾਨੀ ਕਿ ਇੱਕ ਟਰਾਂਸਲੇਟਰ ਦੀ ਲੋੜ ਨਹੀਂ ਨਾ ਪੈਂਦੀ, ਤਾਂ ਉਹ ਜ਼ਬਾਨ ਇੱਕ ਹੀ ਹੈ। ਤੁਸੀਂ ਮਨਸੂਰ ਮਲੰਗੀ ਸੁਣਿਆ, ਤੁਹਾਨੂੰ ਲੋੜ ਨਹੀਂ ਪਈ ਹੋਊਗੀ, ਮਤਲਬ ਕਿ ਉਹ ਪੰਜਾਬੀ ਹੋਈ ਹੈ, ਪੰਜਾਬੀ ਹੀ ਬੋਲ ਰਿਹਾ। ਤਾਂ ਅਸੀਂ ਆਹ ਸੁਣਦੇ ਪਹਿਲਾਂ ਇੱਥੇ ਲੂਣੇ ਵਾਲਾ ਜਾਂ ਇੱਥੇ ਮਨਸੂਰ ਮਲੰਗੀ ਚੱਲਦਾ ਤਾਂ ਸਾਨੂੰ ਸਮਝ ਆਉਂਦੀ ਹੈ ਮਤਲਬ ਕਿ ਜ਼ਬਾਨ ਇੱਕ ਹੀ ਹੈ। ਇਹ ਕਿਵੇਂ ਫਿਲਮ ਚਲਾਈ ਗਈ ਹੈ। ਔਰ ਅਗਲੀ ਗੱਲ ਮੈਂ ਤੁਹਾਨੂੰ ਭਾਜੀ ਇਹ ਵੀ ਦੱਸ ਦਿਆਂ ਕਿ ਸਰਾਇਕੀ ਹੈ ਕੌਣ। ਸਵਾਲ ਇਹ ਵੀ ਪੈਦਾ ਹੁੰਦਾ ਨਾ, ਜਿਹੜੇ ਉੱਧਰ ਲੋਕ ਬੈਠੇ ਆ 99% ਬਲੋਚ ਆ। ਉਹ ਬਲੋਚ ਕਹਿੰਦੇ ਆ ਕਿ ਅਸੀਂ ਸਰਾਇਕੀ ਹਾਂ, ਪਰ ਜਦੋਂ ਅਲੱਗ ਤੋਂ ਉਹਨਾਂ ਨੂੰ ਪੁੱਛੋ ਤੁਹਾਡੀ ਮਾਂ ਬੋਲੀ ਕਿਹੜੀ ਆ, ਤਾਂ ਕਹਿੰਦੇ ਸਾਡੀ ਮਾਂ ਬੋਲੀ ਬਲੋਚੀ ਆ, ਅਸੀਂ ਬਲੋਚਿਸਤਾਨ ਤੋਂ ਆਏ। ਬਾਕੀ ਉੱਥੇ ਵੱਡੀ ਮੈਜੋਰਟੀ ਸ਼ਾਵਾਂ ਦੀ ਆ। ਉਹਨਾਂ ਨੂੰ ਪੁੱਛੋ ਮਖਦੂਮਾਂ, ਗਲਾਨੀਆਂ, ਕੁਰੈਸ਼ੀਆਂ, ਮਜ਼ਾਰੀਆਂ, ਲਗਾਰੀਆਂ ਦੀ, ਉਹਨਾਂ ਨੂੰ ਪੁੱਛੋ ਤੁਸੀਂ ਕੌਣ ਹੋ, ਕਹਿੰਦੇ ਕੋਈ ਕਹਿੰਦਾ ਅਸੀਂ ਬਗਦਾਦ ਤੋਂ, ਕੋਈ ਕਹਿੰਦਾ ਆਰਾਮ ਤੋਂ, ਕੋਈ ਕਹਿੰਦਾ ਅਸੀਂ ਅਰਬਾਂ ਤੋਂ, ਉਜ਼ਬਕਿਸਤਾਨ, ਤਾਜਿਕਸਤਾਨ ਤੋਂ ਆਏ ਹਾਂ, ਸਾਡੀ ਮਾਂ ਬੋਲੀ ਅਰੈਬਿਕ ਹੈ। ਕੋਈ ਕਿਹੜੀ ਦੱਸਦਾ, ਕੋਈ ਕਿਹੜੀ ਦੱਸਦਾ। ਪਿੱਛੇ ਰਹੇਗਾ ਜੱਟ, ਗੁੱਜਰ, ਡੋਗਰ, ਰਾਈ ਜਿਹੜੇ ਉੱਧਰ ਰਹਿੰਦੇ ਆ ਨਾ ਤੀਜੀ ਵੱਡੀ ਖੇਬ, ਤੇ ਉਹਨਾਂ ਨੂੰ ਉਹ ਲੋਕ ਆਪੇ ਹੀ ਕਹਿੰਦੇ ਆ ਕਿ ਸਿੱਖਾਂ ਦੀ ਔਲਾਦ ਆ। ਕਹਿੰਦੇ ਆ ਕਿ ਪੰਜਾਬੀ ਸਿੱਖਾਂ ਦੀ ਬੋਲੀ ਆ ਤੇ ਜੱਟ, ਗੁੱਜਰ, ਰਾਈ, ਡੋਗਰ ਜਿਹੜੇ ਨੇ ਇਹ ਸਿੱਖਾਂ ਦੀ ਔਲਾਦ ਨੇ, ਸਮਝੋ। ਜਿਹੜੇ ਉੱਧਰ ਬੈਠੇ ਨੇ ਜੱਟ, ਗੁੱਜਰ, ਰਾਈ, ਡੋਗਰ, ਇਹਨਾਂ ਦੋ ਵੱਡੀਆਂ ਬਰਾਦਰੀਆਂ ਤੋਂ ਬਾਅਦ ਫਿਰ ਉਹ ਕਿਵੇਂ ਸਰਾਇਕੀ ਹੋਗਾ। ਜਦੋਂ ਸੈਂਟਰਲ ਪੰਜਾਬ ਵਾਲੇ ਜੱਟ, ਗੁੱਜਰ, ਡੋਗਰ, ਰਾਈ, ਰਾਜਪੂਤ ਜਿਹੜੇ ਸਿੱਖਾਂ ਦੀ ਔਲਾਦ ਨੇ, ਫਿਰ ਉੱਧਰ ਜਿਹੜੇ ਬੈਠੇ ਹੋਏ ਜੱਟ, ਗੁੱਜਰ, ਰਾਈ, ਡੋਗਰ, ਇਹ ਫਿਰ ਕਿਵੇਂ ਹੋਗਾ ਜੀ ਸਰਾਇਕੀ। ਇਹ ਵੀ ਤਾਂ ਪੰਜਾਬੀ ਹੋਏ ਨਾ ਫਿਰ, ਜਦੋਂ ਉਹਨਾਂ ਦੇ ਭਰਾ ਇੱਧਰ ਵਾਲੇ ਪੰਜਾਬੀ ਨੇ। ਸੋ ਬਾਬੇ ਇੱਕ ਝੂਠ ਹੈ, ਝੂਠ ਦੀ ਬੁਨਿਆਦ ਹੈ। ਇੱਕ ਝੂਠ ਨੂੰ ਇੰਨਾ ਬੋਲਿਆ ਗਿਆ ਕਿ ਝੂਠ ਜਿਹੜਾ ਸੱਚ ਲੱਗਣ ਲੱਗ ਪਿਆ। ਬਾਕੀ ਇਸ ਚੀਜ਼ 'ਤੇ ਰਿਸਰਚ ਜ਼ਰੂਰ ਕਰ ਲਿਆ ਜੇ। ਲਿੰਗੁਇਸਟਿਕ ਸਰਵੇ ਆਫ ਇੰਡੀਆ ਕੱਢ ਲਿਆ ਜੇ, ਗਸਟ ਰਿਪੋਰਟ 1904 ਬਹਾਵਲਪੁਰ ਦੀ ਉਹ ਕੱਢ ਲਿਆ ਜੇ, ਉਹ ਪੜ੍ਹ ਲਿਆ ਜੇ, ਸੈਂਸਸ ਕੱਢ ਕੇ ਵੇਖ ਲਿਆ ਜੇ, ਜਾਣੀ ਜਾਣੋ ਸਾਰਾ ਤੁਹਾਨੂੰ ਪਤਾ। ਤੇ ਜਿਹੜੇ ਇੱਥੋਂ ਲੋਕ ਉੱਠ ਕੇ ਉਧਰ ਇੰਡੀਆ ਦੇ ਵਿੱਚ ਗਏ ਹੋਏ ਨਾ, ਮਲਤਾਨ 'ਚੋਂ, ਡੇਰੇ 'ਚੋਂ, ਰਾਜਨਪੁਰ 'ਚੋਂ, ਰਹੀਮਯਾਰ ਖਾਂ 'ਚੋਂ, ਸਾਦਕਾਬਾਦ 'ਚੋਂ, ਰੂਨਾਬਾਦ 'ਚੋਂ, ਇਹਨਾਂ ਲੋਕਾਂ ਨੂੰ ਕੋਈ ਵੀ ਤੁਹਾਨੂੰ ਉੱਥੇ ਟੱਕਰ ਜਾ, ਕੋਈ ਮਲਤਾਨੀ ਟੱਕਰ ਜਾ, ਕੋਈ ਵੀ, ਉਹਨੂੰ ਇਹ ਪੁੱਛਣੀ ਕਿ ਭਾਜੀ ਤੁਹਾਡੇ ਵੱਡੇ ਉੱਧਰੋਂ ਆਏ ਸੀ ਤੇ ਉਹ ਆਪਣੀ ਬੋਲੀ ਨੂੰ ਸਰਾਇਕੀ ਕਹਿੰਦੇ ਸੀ, ਜਾਂ ਕੋਈ ਤੁਹਾਨੂੰ ਉੱਧਰ ਬਜ਼ੁਰਗ ਹੀ ਮਿਲ ਜਾ, ਜਿਉਂਦਾ ਜਾਗਦਾ ਕੋਈ ਨਾ ਕੋਈ ਮਿਲ ਜੂਗਾ, ਉਹਨੂੰ ਪੁੱਛ ਲਿਆ ਕਿ ਬਾਬਾ ਤੇਰੀ ਜ਼ੁਬਾਨ ਜਿਹੜੀ ਆ ਉਹ ਸਰਾਇਕੀ ਹੈ। ਜੇ ਤਾਂ ਉਹ ਸਰਾਇਕੀ ਦਾ ਨਾਂ ਕਹਿ ਦੇਵੇ ਕਿ ਹਾਂ ਬਿਲਕੁਲ, ਤੇ ਫਿਰ ਭਾਜੀ ਸਾਡੀ ਗੱਲ ਛਿੱਤਰ ਮਾਰਿਆ ਜੇ, ਉਹਦੀ ਗੱਲ ਨੂੰ ਐਕਸੈਪਟ ਕਰ ਲਿਆ ਜੇ। ਅੱਲਾਹ ਦੇ ਵਾਲੇ ਇਨਸ਼ਾਅੱਲਾ 2-4 ਦਿਨਾਂ ਦੇ ਵਿੱਚ ਆਪਾਂ ਪੂਰੇ ਤੱਥਾਂ ਦੇ ਨਾਲ ਵਲੌਗ ਲੈ ਕੇ ਆਉਣਾ। ਲੰਮਾ ਹੋ ਜਾਊਗਾ 20-25 ਮਿੰਟ ਦਾ, ਲੇਕਿਨ ਆਪਾਂ ਭੰਨ ਤੋੜ ਕਰ ਛੱਡਾਂਗੇ ਇੱਕ ਪਾਸੇ। ਅੱਲਾਹ ਦੇ ਵਾਲੇ ਜਿਵੇਂ ਪੰਜਾਬ ਵਸੇ ਪਾਕਿਸਤਾਨ।